ਪਲ ਦੋ ਪਲ ਦਾ ਖੇਲ ਹਯਾਤੀ ਕਤਰਾ ਜਿਉਂ ਤਰੇਲਦਾ ਏ ਫਿਰ ਕਿਉਂ ਬੰਦਾ ਇਸ ਦੁਨੀਆ ਤੇ ਇਹਨੇ ਪਾਪੜ ਬੇਲਦਾ ਏ ਕੱਲ ਦੇ ਕਾਲ ਨੂੰ ਆਉਂਦਿਆਂ ਵੇਖ ਕੇ ਸੋਚ ਕਰੋ ਤੇ ਸਮਝੋ ਹੀ ਭੁੱਖਾਂ ਕਿਧਰੇ ਖਾ ਨਾ ਜਾਵਨ ਬੱਚਾ ਜਿਹੜਾ ਖੇਲਦਾ ਏ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਜੀ ਆਇਆਂ ਨੂੰ ਜੀ। ਅੱਜ ਅਸੀਂ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਸਾਡੇ ਨਾਲ ਅੱਜ ਮੌਜੂਦ ਨੇ ਗੁਲਾਮ ਮੁਸਤਫਾ ਆਜ਼ਾਦ ਨਕੀਬੀ ਸਾਹਿਬ। ਤੇ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਇਹਨਾਂ ਦੇ ਕੋਲ ਮੈਂ ਆਇਆ, ਕਿਉਂਕਿ ਲਿਖਣ ਵਾਲੇ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ, ਲੇਕਿਨ ਐਸੇ ਸ਼ਖਸ ਜਿਹੜੇ ਲਿਖਦੇ ਹੋਏ ਨਾਲ ਨਾਲ ਲਿਖਣ ਵਾਲਿਆਂ ਦੀ ਕਦਰ ਵੀ ਕਰਦੇ ਨੇ ਤੇ ਉਹਨਾਂ ਦਾ ਬਾਜ਼ੂ ਵੀ ਬਣਦੇ ਨੇ। ਇਦਾਂ ਦੇ ਲੋਕ ਬੜੇ ਘੱਟ ਹੁੰਦੇ ਨੇ। ਤੇ ਗੁਲਾਮ ਮੁਸਤਫਾ ਆਜ਼ਾਦ ਨਕੀਬੀ ਸਾਹਿਬ ਦੀ ਵਜ੍ਹਾ ਸ਼ੋਹਰਤ ਹੀ ਇਹ ਹੈਗੀ ਹੈ ਕਿ ਆਪਣੇ ਨਾਲ ਦੇ ਜਿਹੜੇ ਸਾਥੀ ਹੈਗੇ ਨੇ, ਆਪਣੇ ਨਾਲ ਦੇ ਜਿਹੜੇ ਸ਼ੋਹਰਾ ਹੈਗੇ ਨੇ, ਉਹਨਾਂ ਦੇ ਉੱਪਰ ਇਹਨਾਂ ਦਾ ਦਸਤੇ ਸ਼ਫਕਤ ਹਰ ਵਕਤ ਮੌਜੂਦ ਰਹਿੰਦਾ ਹੈ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਸ਼ਖਸੀਅਤ ਜਿਹੜੇ ਮੁਖਤਲਿਫ ਪਹਿਲੂ ਨੇ ਇਹ ਕਿੱਥੋਂ ਆਏ ਨੇ। ਅਸਲਾਮ ਵਾਲੇਕੁਮ ਸਰ। ਜੀ ਵਾਲੇਕੁਮ ਅਸਲਾਮ। ਕੀ ਹਾਲ ਚਾਲ ਨੇ? ਜੀ ਅਲਹਮਦੁਲਿਲਾ ਸਭ। ਅੱਛਾ, ਸਭ ਤੋਂ ਪਹਿਲਾਂ ਤੇ ਮੈਂ ਇਹ ਤੁਹਾਡੇ ਕੋਲ ਸਵਾਲ ਕਰਾਂਗਾ ਕਿ ਤੁਸੀਂ ਨਾ ਸਿਰਫ ਲਿਖਦੇ ਹੋ ਬਲਕਿ ਇੱਕ ਤਨਜ਼ੀਮ ਹੈਗੀ ਹੈ, ਠੀਕ ਹੈ, ਨਕੀਬੀ ਕਾਰਵਾਂ ਅਦਬ, ਜੀ ਜੀ ਤੁਸੀਂ ਉਹਦੇ ਉੱਪਰ ਵੀ ਕੰਮ ਕਰ ਰਹੇ ਹੋ, ਜਿਹਦੇ ਵਿੱਚ ਤੁਸੀਂ ਉਹ ਕੰਮ ਜਿਹੜੇ ਗਵਰਨਮੈਂਟ ਨੂੰ ਆਪਣੀ ਸਰਪ੍ਰਸਤੀ 'ਚ ਕਰਨੇ ਚਾਹੀਦੇ ਨੇ, ਜੀ ਜੀ ਯਾਨੀ ਕਿ ਉਹ ਕੰਮ ਜਿਹੜੇ ਸਾਡੇ ਸ਼ਾਇਰ ਅਦੀਬ ਤੇ ਲਿਖਾਰੀਆਂ ਦੀ ਕਦਰ ਕਰਨ ਵਾਸਤੇ, ਕਿਉਂਕਿ ਲਿਖਾਰੀ ਨੂੰ ਕੋਈ ਰੁਪਇਆ ਪੈਸਾ ਨਹੀਂ ਚਾਹੀਦਾ, ਜੀ ਉਹਨੂੰ ਬਿਲਕੁਲ। ਸਿਰਫ ਕਦਰ ਚਾਹੀਦੀ ਹੁੰਦੀ ਹੈ। ਤੁਸੀਂ ਉਹਨਾਂ ਨੂੰ ਅਵਾਰਡਸ ਮੁਖਤਲਿਫ ਕਿਸਮ ਦੀ ਹੈ, ਤੁਸੀਂ ਉਹਨਾਂ ਦੀ ਪਜ਼ੀਰਾਈ ਕਰਦੇ ਹੋ। ਇਹ ਖਿਆਲ ਕਿੱਥੋਂ ਆਇਆ? ਇਸ ਸਫ਼ਰ ਦਾ ਆਗਾਜ਼ ਤੁਸੀਂ ਕਦੋਂ ਕੀਤਾ? ਜੀ ਬਹੁਤ ਸ਼ੁਕਰੀਆ ਇੰਡੋਜ਼ ਟੀਵੀ ਔਰ ਤੁਹਾਡਾ ਦੋਸਤ ਤਸ਼ਰੀਫ ਲਿਆਇਆ, ਬੜੀ ਮਿਹਰਬਾਨੀ। ਦਰਅਸਲ ਮੈਂ ਇੱਕ ਛੋਟੇ ਜਿਹੇ ਕਸਬੇ ਰੋੜਾਲਾ ਰੋਡ ਦਾ ਰਹਿਸ਼ੀ ਹਾਂ, ਜੋ ਤਹਿਸੀਲ ਜੜ੍ਹਾਂਵਾਲੇ ਦਾ ਇੱਕ ਛੋਟਾ ਜਿਹਾ ਕਸਬਾ ਹੈ। ਠੀਕ। ਔਰ ਵੈਸੇ ਤਾਂ ਮੈਂ ਸਰਕਾਰੀ ਮੁਲਾਜ਼ਮਤ ਕੀਤੀ, ਲੇਕਿਨ ਮੇਰੀ ਹੁਣ 63 ਸਾਲ ਦੀ ਉਮਰ ਹੈ ਔਰ 40 ਸਾਲ ਦਾ ਮੇਰਾ ਅਦਬੀ ਸਫ਼ਰ ਹੈ। ਤੇ ਉਸ ਪਿੰਡ ਵਿੱਚ ਮੇਰੇ ਉਸਤਾਦ ਮੁਹਤਰਮ ਹਕੀਮ ਅਲੀ ਮੁਹੰਮਦ ਰਾਜ ਸਾਹਿਬ ਹੁੰਦੇ ਸੀ। ਉਹਨਾਂ ਦੀ ਮੁਹੱਬਤ ਦੇ ਨਾਲ ਅਸੀਂ ਉੱਥੇ ਅੰਜਮਨ ਕਾਰਵਾਨ ਅਦਬ ਰੋੜਾਲਾ ਰੋਡ ਜਿਹੜੀ ਹੈ ਉਹ ਨਵੰਬਰ 1987 ਦੇ ਵਿੱਚ ਇਹ ਅਮਲ 'ਚ ਲਿਆਂਦੀ। ਔਰ ਹਕੀਮ ਸਾਹਿਬ ਸਾਡੇ ਨਾਲ ਬੜੀ ਸ਼ਫਕਤ ਕਰਦੇ ਸੀ। ਫਿਰ ਉਹ ਅਸੀਂ ਮੁਸ਼ਾਇਰੇ ਵੀ ਕਰਵਾਉਣੇ, ਤਨਕੀਦੀ ਨਸ਼ਿਸਤਾਂ ਵੀ ਕਰਵਾਉਣੀਆਂ ਔਰ ਇਸ ਤਰ੍ਹਾਂ ਦੇ ਛੋਟੇ ਮੋਟੇ ਜੋ ਅਦਬੀ ਸਫ਼ਰ ਕਰਦੇ ਰਹਿੰਦੇ, ਮੁਖਤਲਿਫ ਰਸਾਲਿਆਂ ਵਿੱਚ ਖੁਦ ਵੀ ਛਪਣਾ ਔਰ ਆਪਣੇ ਦੋਸਤਾਂ ਨੂੰ ਵੀ ਮੌਕਾ ਦੇਣਾ ਛਪਣ ਦਾ। ਫਿਰ ਮੈਂ ਰਿਟਾਇਰਮੈਂਟ ਤੋਂ ਬਾਅਦ ਫੈਸਲਾਬਾਦ ਆ ਗਿਆ। ਫੈਸਲਾਬਾਦ ਜਦੋਂ ਮੈਂ 2008 ਵਿੱਚ ਆਇਆ ਤਾਂ ਉਸ ਵਕਤ ਪੂਰੇ ਪਾਕਿਸਤਾਨ 'ਚ ਕਿਧਰੇ ਵੀ ਲਿਖਣ ਵਾਲਿਆਂ ਦੀ ਜਿਹੜੀ ਹੌਸਲਾ ਅਫਜ਼ਾਈ ਦਾ ਕੋਈ ਪ੍ਰੋਗਰਾਮ ਕਿਸੇ ਪਾਸੇ ਵੀ ਨਹੀਂ ਸੀ ਹੋ ਰਿਹਾ। ਇੱਕ ਦੋ ਮਸੂਦ ਖਦਰ ਪੁਸਤਕ ਸੀ ਜਾਂ ਕੋਈ ਅਦਬੀਆਤ ਅਕੈਡਮੀ ਤੋਂ ਇਲਾਵਾ ਕਿਤੇ ਕੰਮ ਨਹੀਂ ਸੀ ਹੋ ਰਿਹਾ। ਫਿਰ ਮੇਰੇ ਦੋਸਤਾਂ ਨਾਲ ਮਸ਼ਵਰਾ ਮੈਂ ਕੀਤਾ, ਮੈਂ ਕਿਹਾ ਯਾਰ ਹਰ ਜਿਹੜੇ ਬੜੇ ਲੋਕ ਨੇ ਉਹਨਾਂ ਨੂੰ ਤਾਂ ਹਰ ਜਗ੍ਹਾ 'ਤੇ ਨਵਾਜ਼ਿਆ ਜਾਂਦਾ ਹੈ ਔਰ ਉਹਨਾਂ ਦੀ ਜਿਹਦੇ ਨਾਲ ਡਾਕਟਰ ਜਾਂ ਪ੍ਰੋਫੈਸਰ ਜਾਂ ਕੋਈ ਲਫ਼ਜ਼ ਲੱਗ ਜਾਵੇ ਤਾਂ ਉਹ ਵੈਸੇ ਹੀ ਉਹ ਬੜੀ ਇੱਜ਼ਤ ਵਾਲੇ ਨਾਮ ਹੁੰਦੇ ਨੇ। ਲੇਕਿਨ ਜਿਹੜਾ ਅੱਜ ਦਾ ਲਿਖਾਰੀ ਜੋ ਲਿਖ ਰਿਹਾ ਹੈ ਇਹਦੀ ਹੌਸਲਾ ਅਫਜ਼ਾਈ ਵਾਸਤੇ ਕੁਛ ਵੀ ਨਹੀਂ ਹੋ ਰਿਹਾ। ਫਿਰ ਮੇਰੇ ਦਿਲ 'ਚ ਖਿਆਲ ਆਇਆ ਔਰ ਫਿਰ ਚੂँकि ਮੈਂ ਮੁਰੀਦ ਹਾਂ ख्वाजा नकीबुल्लाह शाह नकीबुल औलिया ਦਾ, ਅਤੇ ਫਿਰ ਉਹਨਾਂ ਦੇ ਨਾਮ 'ਤੇ ਹੀ ਮੈਂ ਨਕੀਬੀ ਅਦਬੀ ਅਵਾਰਡ ਜਿਹੜਾ ਇਸ ਦਾ ਇਜਰਾ ਕੀਤਾ। 2010 ਤੋਂ ਲੈ ਕੇ ਹੁਣ ਤੱਕ 11 ਪ੍ਰੋਗਰਾਮ ਮੇਰੇ ਇਸ ਹਿੱਸੇ 'ਚ ਹੋ ਚੁੱਕੇ ਨੇ ਔਰ ਇੱਕ ਅੰਦਾਜ਼ੇ ਦੇ ਮੁਤਾਬਕ 500 ਤੋਂ ਜ਼ਿਆਦਾ ਸ਼ੋਰਾ ਔਰ ਅਦੀਬਾਂ ਨੂੰ ਨਕੀਬੀ ਕਾਰਵਾਨ ਅਦਬ ਵੱਲੋਂ ਅਵਾਰਡ ਦਿੱਤੇ ਜਾ ਚੁੱਕੇ ਹਨ। ਅੱਛਾ, ਮੈਨੂੰ ਇਹ ਦੱਸੋ ਕਿ ਜਿੱਦਾਂ ਮੈਂ ਆਪਣੇ ਸਟਾਰਟ ਦੇ ਵਿੱਚ ਇਹ ਗੱਲ ਕੀਤੀ ਹੈਗੀ ਹੈ ਕਿ ਗਵਰਨਮੈਂਟ ਜਿਹੜੀ ਹੈਗੀ ਉਹ ਸਰਪ੍ਰਸਤੀ ਨਹੀਂ ਲੈਂਦੀ। ਜੀ ਜੀ ਕੀ ਵਜ੍ਹਾ ਹੈ ਕਿ ਉਹਨਾਂ ਦੀਆਂ ਤਰਜੀਹਾਤ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਹੀ ਨਹੀਂ ਕਿ ਜਿਹੜੇ ਸ਼ਾਇਰ ਨੇ ਉਹਨਾਂ ਦੀ ਵੀ ਜਿਹੜੀ ਇੱਜ਼ਤ ਉਹ ਤਕਰੀਮ ਕਰਨੀ ਹੈਗੀ ਹੈ। ਅਸੀਂ ਇਸ ਮਸਲੇ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਇਹ 'ਚ ਕੌਣ ਕਸੂਰਵਾਰ ਹੈ? ਕਿ ਲਿਖਣ ਵਾਲੇ ਇੰਨੇ ਜ਼ਿਆਦਾ ਹੋ ਗਏ ਨੇ ਕਿ ਉਹਨਾਂ ਨੂੰ ਨਵਾਜ਼ਣ ਲੱਗੇ ਥੋੜ੍ਹਾ ਮਸਲਾ ਹੋ ਰਿਹਾ ਗਵਰਨਮੈਂਟ ਨੂੰ, ਜਾਂ ਲਿਖਣ ਵਾਲੇ ਉਹਨਾਂ ਦੇ ਲੈਵਲ ਦਾ ਨਹੀਂ ਲਿਖ ਰਹੇ, ਜਾਂ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਨੂੰ ਵੈਸੇ ਪੜ੍ਹਨਾ ਹੀ ਨਹੀਂ ਚਾਹੁੰਦੀ, ਜਾਂ ਸਾਡਾ ਕੋਈ ਲਿਖਣ ਦੇ ਨਾਲ ਤਾਲੁਕ ਹੀ ਕੋਈ ਨਹੀਂ? ਇਹਨੂੰ ਤੁਸੀਂ ਕਿਸ ਨਿਗਾਹ ਨਾਲ ਵੇਖਦੇ ਹੋ? ਹਾਂ, ਵੈਸੇ ਤੁਹਾਡਾ ਸਵਾਲ ਤਾਂ ਬਹੁਤ ਅੱਛਾ ਹੈ। ਇਹਦਾ ਜਵਾਬ ਵੀ ਬੜਾ ਸਾਦਾ ਜਿਹਾ ਹੈ ਜੀ। ਕਿ ਲਿਖਣ ਵਾਲੇ ਜਿਹੜੇ ਨੇ ਬੇਸ਼ੱਕ ਉਹ ਤਾਦਾਦ ਵਿੱਚ ਬਹੁਤ ਜ਼ਿਆਦਾ ਨੇ, ਲੇਕਿਨ ਲਿਖਣ ਵਾਲੇ ਮਹਦੂਦ ਨੇ।
ਠੀਕ। ਤੇ ਉਹ ਜਿਹੜੇ ਲਿਖਣ ਵਾਲੇ ਲੋਕ ਨੇ ਉਹ ਸ਼ਾਇਦ ਜਿਹੜੇ ਦੂਸਰੇ ਲੋਕ ਸੀਟਾਂ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਆਪਣੇ ਤੋਂ ਸਵਾਲ ਦੂਸਰੇ ਲੋਕ ਨਜ਼ਰ ਨਹੀਂ ਆਉਂਦੇ। ਠੀਕ। ਮੈਂ ਅੱਜ ਵੀ ਇਹ ਚੀਜ਼ ਮਹਿਸੂਸ ਕਰਨਾ ਵਾ, ਬਲਕਿ ਮੈਂ ਅਕਸਰ ਜਗ੍ਹਾ ਤੇ ਇਹ ਗੱਲ ਕਹਿਣ 'ਚ ਕੋਈ ਹਰਜ ਮਹਿਸੂਸ ਨਹੀਂ ਕਰਦਾ ਕਿ ਜਿਹੜੇ ਅੱਜ ਜਿੱਥੇ ਬੜੇ ਲੋਕ ਜਿੱਥੇ ਬੈਠੇ ਨੇ ਉਹਨਾਂ ਨੂੰ ਇਸ ਵਾਸਤੇ ਸਾਹਮਣੇ ਵਾਲਾ ਨਜ਼ਰ ਨਹੀਂ ਆ ਰਿਹਾ ਕਿ ਅਗਰ ਉਹ ਸਮਝੇ ਕਿ ਮੇਰੇ ਸਾਹਮਣੇ ਵਾਲੇ ਵੀ ਲਿਖਣ ਵਾਲੇ ਨੇ ਤਾਂ ਫਿਰ ਸ਼ਾयद ਉਹ ਸਮਝਦੇ ਨੇ ਕਿ ਸ਼ਾयद ਅਸੀਂ ਖਤਰੇ 'ਚ ਹਾਂ। ਐਸਾ ਨਹੀਂ ਹੈ। ਲਿਖਣ ਵਾਲੇ ਬਹੁਤ ਅੱਛੇ ਨੇ, ਅੱਜ ਦੇ ਬੱਚੇ ਬੜਾ ਅੱਛਾ ਲਿਖ ਰਹੇ ਨੇ, ਬੜਾ ਅੱਛਾ ਲਿਖ ਰਹੇ ਨੇ ਔਰ ਹਕੂਮਤ ਦੇ ਇਸ ਤਰਫ ਤਰਜੀਹ ਹੈ ਨਹੀਂ ਹੈ। ਔਰ ਅਗਰ ਕੁਝ ਜ਼ਿੰਮੇਦਾਰ ਲੋਕ ਜਿਨ੍ਹਾਂ ਨੂੰ ਅਦਬੀਆਤ ਅਕੈਡਮੀ ਜਾਂ ਇਹ ਲੋਕ ਜਿਹਨਾਂ ਨੇ ਇੱਕ ਬਣਾਏ ਨੇ ਕਿ ਵੀ ਤੁਸੀਂ ਇਹਨਾਂ ਨੂੰ ਰਿਕਮੈਂਡ ਕਰਕੇ ਸਾਨੂੰ ਭੇਜੋ ਕਿ ਇਹਨਾਂ ਨੂੰ ਅਸੀਂ ਕੁਝ ਦਈਏ, ਉਹਨਾਂ ਦੇ ਇਰਦ ਗਿਰਦ ਵੀ ਕੁਝ ਹਲਕਾ ਐਸਾ ਹੈ ਕਿ ਬਸ ਉਹ ਉਸ ਹਲਕੇ ਨੂੰ ਹੀ ਉਹ ਨਵਾਜ਼ਦੇ ਨੇ, ਬਾਕੀ ਉਹਨਾਂ ਦੀ ਤਰਜੀਹ 'ਚ ਸ਼ਾਮਲ ਨਹੀਂ ਹੁੰਦਾ। ਯਾਨੀ ਕਿ ਮਤਲਬ ਇਹ ਕਿ ਇਹਦੇ ਵਿੱਚ ਵੀ ਜਿਹੜੀ ਹੈਗੀ ਉਹ ਫੇਵਰੇਟਿਜ਼ਮ ਆ ਗਈ। ਬਿਲਕੁਲ ਐਸਾ ਹੀ ਹੈ। ਇਹਦੇ ਵਿੱਚ ਵੀ ਪਸੰਦੀਦਗੀ ਤੇ ਨਾ ਪਸੰਦੀਦਗੀ ਆ ਗਈ। ਕੋਈ ਬੰਦਾ ਕਿਸ ਲੈਵਲ ਦਾ ਲਿਖ ਰਿਹਾ ਇਹ ਬਾਅਦ ਚੋਂ ਦੇਖਿਆ ਜਾਏਗਾ। ਸਭ ਤੋਂ ਪਹਿਲਾਂ ਇਹ ਦੇਖਿਆ ਜਾਏਗਾ ਕਿ ਉਹ ਸਾਹਿਬ ਉਹਨਾਂ ਦੇ ਕਲੋਜ਼ ਕੌਣ ਹੈ, ਉਹਦੇ ਨਾਲ ਕੌਣ ਹੈ। ਐਸਾ ਹੀ ਹੈ। ਤੇ ਲਿਖਣ ਵਾਲਾ ਮੈਨੂੰ ਇੰਤਹਾਈ ਅਫਸੋਸ ਦੇ ਨਾਲ ਕਿ ਮੈਂ ਤੁਹਾਡੇ ਨਾਲ ਗੱਲ ਲਾਜ਼ਮੀ ਕਰਾਂਗਾ ਮਾਜ਼ਰਤ ਦੇ ਨਾਲ ਕਿ ਜਿਹੜਾ ਲਿਖਣ ਵਾਲਾ ਹੁੰਦਾ, ਫਿਕਰ ਕਰਨ ਵਾਲਾ ਹੁੰਦਾ, ਉਹ ਤੇ ਇਸ ਚੀਜ਼ ਨੂੰ ਜੋੜਦਾ ਹੀ ਅਤਾ ਦੇ ਨਾਲ ਆ ਕਿ ਮੈਨੂੰ ਅੱਲਾਹ ਤਰਫੋਂ ਅਤਾ ਹੈਗੀ ਆ, ਇਹ ਮੇਰੇ ਅੰਦਰ ਖੁਦਾ ਦਾ ਸਲਾਹੀਅਤ ਹੈਗੀ ਹੈ। ਖੁਦਾ ਦਾ ਸਲਾਹੀਅਤ ਰੱਖਣ ਵਾਲਾ ਇੱਕ ਦੂਸਰੇ ਤੋਂ ਕਿਉਂ ਇੰਨਾ ਦੂਰ ਜਾਂ ਇੱਕ ਦੂਸਰੇ ਦੇ ਬਾਰੇ 'ਚ ਕਿਉਂ ਇੰਨਾ ਬੁਰਾ ਸੋਚਦਾ, ਮੈਂ ਗਰੁੱਪਬੰਦੀ ਦੇਖੀ ਹੈ ਲਿਖਣ ਵਾਲਿਆਂ ਦੇ ਵਿੱਚ।
ਇਹ ਬਣੇ ਤੇ ਆਰਟਿਸਟ ਵਾਸਤੇ ਹੀ ਨੇ, ਜੀ ਫਨਕਾਰਾਂ ਵਾਸਤੇ ਬਣੇ ਨੇ, ਸ਼ਾਇਰਾਂ ਵਾਸਤੇ ਬਣੇ ਨੇ। ਲੇਕਿਨ ਬਦਕਿਸਮਤੀ ਇਹ ਕਿ ਜਿਹੜੇ ਲੋਕ ਉੱਥੇ ਆਰਟਸ ਕੌਂਸਲ 'ਚ ਕੋਈ ਡਾਇਰੈਕਟਰ ਵਗੈਰਾ ਆਉਂਦੇ ਨੇ, ਜੀ ਜੀ ਉਹਨਾਂ ਦੇ ਗਿਰਦ ਵੀ ਫਿਰ ਉਹੀ ਕੁਝ ਲੋਕ ਐਸੇ ਆ ਜਾਂਦੇ ਨੇ ਕਿ ਉਹ ਉਹਨਾਂ ਦੇ ਹੀ ਚੱਕਰਾਂ ਦੇ ਵਿੱਚ, ਉਹਨਾਂ ਨੂੰ ਨਵਾਜ਼ਣ ਦੇ ਚੱਕਰ ਵਿੱਚ, ਔਰ ਜਿਹੜਾ ਇੱਕ ਪਤਾ ਨਹੀਂ ਗੈਰ ਪਾਰਲੀਮਾਨੀ ਲਫ਼ਜ਼ ਹੈ ਕਿ ਉਹ ਬਸ ਉਹਨਾਂ ਦੀ ਕੀ ਕਹਿੰਦੇ ਨੇ ਤਾਰੀਫ ਦੇ ਵਿੱਚ ਜਾਂ ਉਹਨਾਂ ਦੇ ਪੁੱਲ ਜਿਹੜਾ ਬੰਨੇ, ਉਹੀ ਉਹਨੂੰ ਉਹ ਸਮਝਦੇ ਨੇ ਕਿ ਸਾਡਾ ਇਹੋ ਹੀ ਬੰਦਾ ਹੈ। ਤੇ ਜਿਹੜਾ ਬੰਦਾ ਹੁਣ ਮੈਂ ਪਿਛਲੇ ਪ੍ਰੋਗਰਾਮ ਅੱਜ ਤੋਂ 4 ਸਾਲ ਪਹਿਲੇ 8 ਪ੍ਰੋਗਰਾਮ ਮੈਂ ਆਰਟਸ ਕੌਂਸਲ 'ਚ ਕਰਵਾਏ ਨੇ ਜੀ। ਫਿਰ ਇੱਕ ਬੀਬੀ ਆ ਗਈ, ਡਾਇਰੈਕਟਰ ਆ ਗਈਆਂ ਫੈਸਲਾਬਾਦ ਆਰਟਸ ਕੌਂਸਲ 'ਚ, ਤੇ ਉਹਨੇ ਸਾਡੇ ਵਾਸਤੇ ਸ਼ਰਤਾਂ ਐਸੀਆਂ ਰੱਖ ਦਿੱਤੀਆਂ ਕਿ ਜੀ ਇੰਜਨ 'ਚ ਤੇਲ ਪਵਾਓ। ਤੇ ਫਿਰ ਅਸੀਂ ਤੁਹਾਡਾ ਪ੍ਰੋਗਰਾਮ, ਹਾਲਾਂਕਿ ਅਸੀਂ ਪੂਰਾ ਪ੍ਰੋਗਰਾਮ ਜਿੰਨਾ ਵੀ ਅਸੀਂ ਕਰਨੇ ਆ, ਇੱਕ ਪੈਸਾ ਆਰਟਸ ਕੌਂਸਲ ਕੋਲੋਂ ਨਹੀਂ ਲੈਂਦੇ। ਹੋ ਸਕਦਾ ਸਾਡੇ ਉਹ ਪ੍ਰੋਗਰਾਮਾਂ ਨੂੰ ਕੈਸ਼ ਕਰਦੇ ਹੋਣ, ਉਹ ਇੱਕ ਵੱਖਰੀ ਗੱਲ ਹੈ। ਫਿਰ ਜਿਹੜੇ ਹੁਣ ਮੌਜੂਦਾ ਜਿਹੜੇ ਡਾਇਰੈਕਟਰ ਸਾਹਿਬ ਆਏ ਨੇ, ਉਹ ਵੀ ਬੜੇ ਅੱਛੇ ਆਦਮੀ ਨੇ, ਗੁਫ਼ਤਗੂ ਨਾਲ ਬੜਾ ਅੱਛਾ ਲੱਗਿਆ ਕਿ ਬੜੇ ਪਿਆਰੇ ਬੰਦੇ ਹੋਣਗੇ। ਲੇਕਿਨ ਆ ਕੇ ਉਹ ਵੀ, ਉਹਨਾਂ ਨੇ ਵੀ ਸ਼ਰਾਇਤਾਂ ਐਸੀਆਂ ਲਾਗੂ ਕਰਤੀਆਂ ਕਿ ਜੀ 10,000 ਦਾ ਇੱਕ ਚੈੱਕ ਦਿਓ ਜਾਂ ਕਾਬਲੇ ਵਾਪਸੀ ਹੋਏਗਾ, ਕੁਝ ਚੀਜ਼ਾਂ ਟੁੱਟਣ ਭੱਜਣਗੀਆਂ, ਉਹ ਤੁਹਾਡੇ ਖਾਤੇ 'ਚ ਜਾਣਗੀਆਂ। ਉਹ ਜਿਹੜਾ ਜਦੋਂ ਕਿ ਉਹ ਸਵਾਏ ਹਾਲ ਤੋਂ ਸਾਨੂੰ ਦਿੰਦੇ ਕੁਝ ਵੀ ਨਹੀਂ ਨੇ। ਸਾਰਾ ਪ੍ਰੋਗਰਾਮ ਸਾਡੀਆਂ ਅਦਬੀ ਤਨਜ਼ੀਮਾਂ ਖੁਦ ਕਰਦੀਆਂ ਨੇ, ਲੇਕਿਨ ਉਹ ਸ਼ਾਇਦ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੋਣ। ਕਾਸ਼ ਇਹ ਪ੍ਰੋਗਰਾਮ ਆਰਟਸ ਕੌਂਸਲ ਦੇ ਥਰੂ ਹੁੰਦੇ, ਕਾਸ਼ ਇਹ ਪ੍ਰੋਗਰਾਮ ਰਾਈਟਰ ਗਿਲਡ ਦੇ ਥਰੂ ਹੁੰਦੇ, ਕਾਸ਼ ਇਹ ਪ੍ਰੋਗਰਾਮ ਅਦਬੀਆਤ ਅਕੈਡਮੀ ਦੇ ਥਰੂ ਹੁੰਦੇ। ਸਰਕਾਰ ਕਰਦੀ, ਹੁਣ ਹਜ਼ਾਰਾਂ ਲੱਖਾਂ ਰੁਪਇਆ ਇਹ ਗੌਰਮੈਂਟ ਦਿੰਦੀ ਹੈ, ਲੇਕਿਨ ਉਹ ਕਿੱਥੇ ਜਾਂਦਾ ਹੈ? ਉਹੀ ਆਪਣੇ ਮਨਜ਼ੂਰ ਦੇ ਨਜ਼ਰ ਲੋਕਾਂ ਕੋਲ ਚਲਾ ਜਾਂਦਾ। ਅੱਛਾ, ਸਰਕਾਰੀ ਹਾਲਤ ਜ਼ਾਰ ਤੁਸੀਂ ਦੱਸ ਦਿੱਤੀ ਹੈ ਕਿ ਸਰਕਾਰ ਜਾਂ ਅਦਬੀਆਤ ਜਾਂ ਜਿਹੜੇ ਫੋਰਮ ਬਣੇ ਹੋਏ ਨੇ ਉਹ ਇਹ ਕਰ ਰਹੇ ਨੇ। ਤੁਸੀਂ ਆਪਣੇ ਤੌਰ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋ, ਆਪਣੇ ਤੌਰ ਤੇ ਤੁਸੀਂ ਜਿਹੜਾ ਹੈਗਾ ਉਹ ਦਸਤਕ ਦੇ ਰਹੇ ਹੋ, ਬਹੁਤ ਜ਼ਬਰਦਸਤ ਕੰਮ ਕਰ ਰਹੇ ਹੋ। ਫਿਊਚਰ ਮੁਸਤਕਬਲ 'ਚ ਕੀ ਹੋਏਗਾ ਅਗਰ ਇਸ ਤਰ੍ਹਾਂ ਦੀ ਚੀਜ਼ ਸ਼ਾਇਰ ਨੂੰ ਜਦੋਂ ਪਜ਼ੀਰਾ ਹੀ ਨਹੀਂ ਮਿਲੀ, ਰਾਈਟਰ ਨੂੰ ਜਦੋਂ ਪਜ਼ੀਰਾ ਹੀ ਨਹੀਂ ਮਿਲਣੀ, ਉਹਨੇ ਫਿਰ ਕੀ ਲਿਖਣਾ ਹੈਗਾ? ਤੁਸੀਂ ਕੀ ਵੇਖਦੇ ਹੋ ਕਿ ਆਉਣ ਵਾਲਾ ਜਿਹੜਾ ਵਕਤ ਹੈਗਾ, ਟੈਕਨੋਲੋਜੀ ਤੇ ਜਿੱਦਾਂ ਦਾ ਜਿਹੜਾ ਦੌਰ ਆਏਗਾ, ਅਗਰ ਉਹਦੇ ਵਿੱਚ ਲਿਖਣ ਵਾਲੇ ਦਾ ਕੀ ਮੁਸਤਕਬਲ, ਲਿਖੇਗਾ ਕਿ ਖਤਮ ਕਰ ਦੇਗਾ? ਜਿੱਥੋਂ ਤੱਕ ਮੇਰਾ ਜ਼ਾਤੀ ਤਲਕ ਹੈ, ਜਾਂ ਤੁਸੀਂ ਮੇਰੇ ਨਾਲ ਜ਼ਾਤੀ ਤੌਰ ਤੇ ਪੁੱਛਦੇ ਹੋ, ਮੈਂ ਇਸ ਇੰਟਰਨੈਟ ਦੇ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਸਭ ਤੋਂ ਜ਼ਿਆਦਾ ਅਹਿਮੀਅਤ ਮੈਂ ਕਿਤਾਬ ਨੂੰ ਦਿੰਦਾ। ਠੀਕ। ਔਰ ਇੱਕ ਅੰਦਾਜ਼ੇ ਦੇ ਮੁਤਾਬਕ ਫੈਸਲਾਬਾਦ ਡਿਸਟ੍ਰਿਕਟ ਦੇ ਵਿੱਚ, ਸਿਰਫ ਇੱਕ ਜ਼ਿਲ੍ਹੇ ਦੇ ਵਿੱਚ ਕਮੋ ਬੇਸ਼ 10-15 ਕਿਤਾਬਾਂ ਇੱਕ ਦਿਨ ਵਿੱਚ ਛਪਦੀਆਂ ਨੇ, ਯਾਨੀ 500-600 ਕਿਤਾਬ ਮਹੀਨੇ ਦੀ ਇੱਕ ਜ਼ਿਲ੍ਹੇ ਤੋਂ ਛਪਦੀ ਹੈ। ਪੂਰੇ ਪਾਕਿਸਤਾਨ 'ਚ ਹਜ਼ਾਰਾਂ ਕਿਤਾਬਾਂ ਛਪਦੀਆਂ ਨੇ, ਔਰ ਛਪਦੀਆਂ ਨੇ ਤਾਂ ਲੋਕ ਪੜ੍ਹਦੇ ਨੇ। ਜਦੋਂ ਉਹ ਕਿਤਾਬ ਲੋਕ ਪੜ੍ਹਦੇ ਨੇ ਤਾਂ ਉਹਦੇ 'ਤੇ ਕਮੈਂਟਸ ਵੀ ਦਿੰਦੇ ਨੇ। ਔਰ ਹਕੀਕਤ ਹੈ ਕਿ ਇਸ ਕਿਤਾਬ ਦਾ ਤਲਕ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਕੁਰਾਨ ਪਾਕ ਜਿਹੜਾ ਨਾ ਆਪਣੇ ਹੱਥ ਦੀ ਹਥੇਲੀ ਉੱਤੇ ਉਸ ਤਰ੍ਹਾਂ ਰੱਖ ਕੇ ਰੇਲ ਦੇ ਨਾਲ, ਆਪਣੀ ਰੂਹ ਦੇ ਨਾਲ ਤੁਸੀਂ ਗੱਲਾਂ ਕਰਦੇ ਹੋ, ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਆਪਣੇ ਜੋ ਸੋਚ ਵਿਚਾਰ ਹੈ ਤੁਸੀਂ ਉਹਨੂੰ ਜਿਹੜਾ ਨਾ ਕਾਗਜ਼ ਦੇ ਉੱਤੇ ਇਹਨੂੰ ਤੁਸੀਂ ਸ਼ੇਅਰ ਕਰਦੇ ਹੋ। ਤੇ ਇੰਟਰਨੈਟ ਵਗੈਰਾ ਇਹ ਠੀਕ ਹੈ, ਤਰੱਕੀ ਦਾ ਦੌਰ ਹੈ, ਲੇਕਿਨ ਉਹ ਕਿਤਾਬ ਦਾ ਨਿਮਲ ਬਦਲ ਨਹੀਂ ਹੋ ਸਕਦਾ। ਕਿਤਾਬ ਦਾ ਨਿਮਲ ਬਦਲ। ਤੁਸੀਂ 2 ਕਿਤਾਬਾਂ ਲਿਖ ਚੁੱਕੇ ਹੋ। ਹਾਂਜੀ। ਮਿਸਲੇ ਗੁਲਾਬ ਤੇ ਚਿਰਾਗ ਜਲਤੇ ਹੈ ਤੁਹਾਡਾ ਇੰਤਖਾਬ ਹੈਗਾ। ਹਾਂਜੀ। ਤੇ ਇਸ ਸ਼ਾਇਰੀ ਨੂੰ ਜਦੋਂ ਤੁਸੀਂ ਉਰਦੂ 'ਚ ਲਿਖਦੇ ਹੋਏ ਕੀ ਤਸਵੁਰਾਤ ਨੇ ਤੁਹਾਡੇ ਉਰਦੂ 'ਚ ਸ਼ਾਇਰੀ ਕਰਦੇ ਹੋਏ ਤੇ ਪੰਜਾਬੀ 'ਚ ਕਰਦੇ ਹੋਏ, ਕਿਉਂਕਿ ਪੰਜਾਬੀ 'ਚ ਵੀ ਤੁਸੀਂ ਲਿਖ ਰਹੇ ਹੋ, ਇਹਨਾਂ ਦੋਵਾਂ 'ਚ ਕਿਸ ਤਰ੍ਹਾਂ ਤੁਸੀਂ ਲੈ ਕੇ ਇਹਨਾਂ ਨੂੰ ਚੱਲਦੇ ਹੋ, ਕਿਸ ਤਰ੍ਹਾਂ ਮੁਆਜ਼ਨਾ ਕਰਦੇ ਹੋ? ਇਹ ਸਵਾਲ ਤੇ ਮੈਂ ਦੋਸਤਾਂ ਦੇ ਨਾਲ ਮੇਰਾ ਹੁੰਦਾ। ਸਭ ਤੋਂ ਵੱਡੀ ਗੱਲ ਇਹ ਕਿ ਮੇਰੀ ਮਾਂ ਬੋਲੀ ਉਰਦੂ ਵੀ ਹੈ। ਠੀਕ ਹੈ। ਮੇਰੀ ਮਾਂ ਬੋਲੀ ਕੌਮੀ ਜ਼ੁਬਾਨ ਜਿਹੜੀ ਉਹ ਉਰਦੂ ਵੀ ਹੈ। ਔਰ